लो जी यह है पिंड चकरामदास पुराना। हाँ जी, ये जड़ा असल दे विच ਇਹਦੀ ਤਹਿਸੀਲ ਹੈਗੀ ਹੈ ਕਾਮੋ ਕੀ, ਜ਼ਿਲ੍ਹਾ ਗੁਜਰਾਂਵਾਲਾ ਤੇ ਥਾਣਾ ਵਾਂਡੋ। ਹਾਂਜੀ, ਤੇ ਇਹ ਦੱਸਦੇ ਨੇ ਕਿ ਕਿਹੜੇ ਕਿਹਦਾ ਜੀ? ਤਾਰਾ ਸਿੰਘ। ਇਹ ਜਿਹੜਾ ਮਕਾਨ ਹੈ ਨਾ ਜੀ, ਇਹ ਤਾਰਾ ਸਿੰਘ ਦਾ। ਤੇ ਤਾਰਾ ਸਿੰਘ ਇਥੋਂ ਦਾ ਜਿਹੜਾ ਨਾ ਉਹ ਬੜਾ ਜ਼ਿਮੀਂਦਾਰ ਵੀ ਸੀ ਤੇ ਰਈਸ ਆਦਮੀ ਸੀ ਤੇ ਅੱਛਾ ਆਦਮੀ ਸੀ। ਹੁਣ ਇਹ ਵੀ ਮੇਰੇ ਹਾਲੇ ਇਹੋ ਮਕਾਨ ਰਹਿ ਗਿਆ ਜਿਹਦੀ ਇਹ ਆਪਣੇ ਆਖਰੀ ਸਾਹ ਲੈ ਰਿਹਾ ਤੇ ਇਹ ਵੀ ਗਿਰਾਣਾ ਸ਼ੁਰੂ ਕਰਤਾ। ਇਹਦੀ ਜਿਹੜੀ ਇਹਨੇ ਡਾਟ ਦੇਖੋ ਕਿਹੜੀ ਖੂਬਸੂਰਤੀ ਦੇ ਨਾਲ ਜਿਹੜਾ ਨਕਸ਼ ਨੁਗਾਰ ਕਰਕੇ ਇਹਨੂੰ ਬਣਾਇਆ, ਘੜਿਆ ਗਿਆ, ਸਾਂਚੇ 'ਚ ਨਹੀਂ ਬਲਕਿ ਇਹਨੂੰ ਘੜਿਆ ਗਿਆ। ਤੇ ਇਸੇ ਤਰ੍ਹਾਂ ਇਹਦਾ ਦਰਵਾਜ਼ਾ ਜਿਹੜਾ ਨਾ ਉਸੇ ਕੰਡੀਸ਼ਨ ਦਾ ਹੈ 1947 ਦੀ ਪਾਰਟੀਸ਼ਨ ਤੋਂ ਪਹਿਲੇ ਦਾ। ਤੇ ਇੱਥੋਂ ਹੀ ਜਿਹੜਾ ਨਾ ਉਹ ਪਿੰਡ ਚੱਕ ਰਾਮਦਾਸ ਦੂਸਰਾ ਜਿਹੜਾ ਬਣਿਆ ਨੌ, ਉਹ ਇੱਥੋਂ ਬਾਅਦ ਕਹਿੰਦੇ ਨੇ ਕਿ ਇਹਦਾ ਭਰਾ ਹੀ ਸੀ। ਹਾਂਜੀ, ਤੇ ਇਹ ਦੇਖੋ ਇਹਦੇ ਦਰਵਾਜ਼ੇ ਤੋਂ ਮੇਨ ਤੋਂ ਇੰਟਰ, ਇਹ ਮੇਨ ਦਰਵਾਜ਼ਾ ਜੀ ਇਹ ਵਾਲਾ ਜੀ, ਇਹ ਮੇਨ ਦਰਵਾਜ਼ੇ ਤੋਂ ਇੰਟਰ ਹੋਈ ਹੈ। ਤੇ ਇਹ ਇੱਕ ਜਿਹੜੀ ਹੈ ਨਾ ਬੈਠਕ ਜੀ ਸਾਹਮਣੇ ਆਉਂਦੀ ਤੇ ਇਹ ਫਟੇ ਪਏ ਨੇ ਛੱਤ ਦੇ। ਤੇ ਇਹਦੇ ਨਾਲ ਹੀ ਇਹ ਸਾਈਡਾਂ ਤੋਂ ਦੋ ਬਾਰੀਆਂ ਤੇ ਇਹ ਥੱਲੇ ਵਾਲਾ ਤਹਿਖਾਨਾ ਜਾਂ ਕੀ ਹੈ। ਤੇ ਇਹ ਸ਼ਾਇਦ ਮੁਮਕਿਨ ਹੈ ਗ੍ਰੰਥ ਵਗੈਰਾ ਰੱਖਣ ਵਾਸਤੇ ਇਹ ਚੀਜ਼ ਜਿਹੜੀ ਬਣਾਈ ਹੋਵੇ। ਇਸੇ ਤਰ੍ਹਾਂ ਇਹਦੇ ਇੰਟਰ ਡਿਊਟੀ ਤੋਂ ਇੰਟਰ ਹੋਈ ਹੈ ਤੇ ਇਹ ਨਾਲ ਦਰਵਾਜ਼ਾ ਹੁੰਦਾ ਤੇ ਇਹ ਸੀੜੀਆਂ ਦੇ ਉੱਪਰ ਜਾਣ ਵਾਸਤੇ ਉੱਪਰਲੇ ਪੋਰਸ਼ਨ ਦੀ। ਫਿਰ ਇਹ ਜਿਹੜਾ ਨਾ ਇਹਦੀਆਂ ਬੁਨਿਆਦਾਂ ਤੇ ਬੁਨਿਆਦਾਂ ਦੀ ਹੁਣ ਖੁਦਾਈ ਜਿਹੜੀ ਹੈ ਨਾ ਉਹ ਸ਼ੁਰੂ ਹੈ। ਤੇ ਇਸੇ ਤਰ੍ਹਾਂ ਹੀ ਇੱਧਰ ਵੀ ਡਿਊਟੀ ਸੀ ਤੇ ਇੱਧਰੋਂ ਵੀ ਸੀੜੀਆਂ ਜਿਹੜੀਆਂ ਨੇ ਇਹ ਉੱਪਰ ਜਾਂਦੀਆਂ ਸਨ। ਹਾਂਜੀ, ਤੇ ਹਾਂ, ਤੇ ਇਹ ਜਿਹੜੀਆਂ ਨਾ ਦੱਸਦੇ ਨੇ ਕਿ ਇਹ ਜਿਹੜੀਆਂ ਸਨ ਇਹ ਦੋ ਬੈਠਕਾਂ ਸਨ। ਤੇ ਮੇਨ ਇੰਟਰਸਟ ਉਹੋ ਹੀ ਹੈ ਜਦੋਂ ਅਸੀਂ ਆਏ ਤੇ ਇਹ ਵਿੰਡੋ ਬਣੀ ਹੋਈ ਹੈ ਨਾਲ ਅਲਮਾਰੀਆਂ ਵਗੈਰਾ ਸਮਾਨ ਵਗੈਰਾ ਰੱਖਣ ਵਾਸਤੇ। ਹਾਂਜੀ, ਤੇ ਇਹ ਚਾਰ ਦਰਵਾਜ਼ੇ ਇੱਧਰ ਨੇ ਤੇ ਇਹ ਵੀ ਜਿਹੜਾ ਨਾ ਇੱਕ ਦਰਵਾਜ਼ਾ ਹੈ। ਤੇ ਇਹ ਕਮਰਾ ਬੜਾ, ਤੇ ਇਸੇ ਤਰ੍ਹਾਂ ਦੇ ਦੋਨੋਂ ਕਮਰੇ ਦੇ ਦੋਨਾਂ ਸਾਈਡਾਂ ਤੇ ਦੇਖੋ ਇਹ ਚਿਰਾਗ ਵਗੈਰਾ ਰੱਖਣ ਵਾਸਤੇ ਇਹ ਜਗ੍ਹਾ ਬਣਾਈ ਗਈ ਹੈ। ਤੇ ਇਸੇ ਤਰ੍ਹਾਂ ਉੱਪਰ ਡਾਟ ਤੇ ਨਾਲ ਸਟੀਰੀਆਂ ਤੇ ਉੱਪਰ ਫਟੇ। ਤੇ ਸਾਹਮਣੇ ਦੋ ਕਮਰੇ ਨੇ। ਫਿਰ ਇਹ ਕਮਰਾ ਇਹਦਾ ਦਰਵਾਜ਼ਾ ਚੇਂਜ ਕਰਤਾ। ਬਾਕੀ ਇਹ 47 ਦੀ ਵੰਡ ਤੋਂ ਪਹਿਲੇ ਦੇ ਦੋਨੇ ਕਮਰੇ ਨੇ। ਤੇ ਇਹ ਜਿਹੜਾ ਇਹ ਹੁਣ ਤੋੜ ਫੋੜ ਸ਼ੁਰੂ ਹੈ, ਇਹ ਫਟ ਗਿਆ, ਇਹਦੀਆਂ ਬੁਨਿਆਦਾਂ ਵਗੈਰਾ ਹਰ ਚੀਜ਼ ਹੈ। ਵੀ ਇੱਧਰ ਡਿਊਟੀ ਜੀ ਇੱਕ ਤੇ ਨਾਲ ਉੱਪਰ ਇਹ ਬਾਲੇ ਨੇ। ਇਹਦੇ ਤਾਂ ਖੈਰ ਪੱਖਰ ਪਿਆ ਹੋਇਆ। ਇਹ ਚੁਗਾਠ ਹੈ ਜੀ ਉਹੀ ਹੈ, ਵਿੰਡੋ ਵੀ ਉਹੀ ਨੇ। ਹਾਂ, ਤੇ ਇਹ ਤੇ ਇਹ ਦੇਖੋ ਜੀ ਇਹ ਵਾਲਾ ਨਾ ਇਹ ਜਿਹੜਾ ਮੇਰਾ ਹਾਲ ਆਤਸ਼ਦਾਨ ਹੈ ਇਹ ਸਾਹਮਣੇ। ਤੇ ਉਧਰੋਂ ਸੀੜੀਆਂ ਉੱਪਰੋਂ ਆਉਂਦੀਆਂ ਨੇ ਤੇ ਇਹ ਜਿਹੜੀਆਂ ਨਾ ਉਹ ਦੋ ਕੋਠੜੀਆਂ ਨੇ ਤੇ ਇਹ ਫਟੇ ਨੇ ਉੱਪਰ। ਤੇ ਨਾਲ ਇੱਥੇ ਜਿਹੜਾ ਨਾ ਇਹ ਬਣਾਈ ਹੋਈ ਹੈ ਗੈਲਰੀ ਜੀ, ਜਿਸ ਤਰ੍ਹਾਂ ਪਿੰਡਾਂ ਦੇ ਬਣਾਈ ਜਾਂਦੀ ਹੈ, ਜ਼ਿਮੀਂਦਾਰ ਬਣਾਉਂਦੇ ਨੇ ਕੋਈ ਸਮਾਨ ਵਗੈਰਾ ਰੱਖਣ ਵਾਸਤੇ। ਤੇ ਨਾਲ ਇਹ ਵੀ ਸਟੋਰ ਰੂਮ ਹੈ ਸੀੜੀਆਂ ਦੇ ਨੀਚੇ। ਤੇ ਆਸਤਾ ਆਸਤਾ ਹਰ ਚੀਜ਼ ਜਿਹੜੀ ਹੈ ਨਾ ਉਹ ख़त्म हो रही है, टूट फूट का शिकार हो रही है। तो इस वास्ते ਜਿਹੜੇ ਮਾਲਕ ਨੇ ਉਹ ਵੀ ਇਹਨੂੰ ਕੋਸ਼ਿਸ਼ ਕਰ ਰਹੇ ਨੇ ਕਿ ਇਹਨੂੰ ਜਿਹੜਾ ਨਾ ਉਹ ਤਿਆਰ ਕੀਤਾ ਜਾਵੇ। ਤੇ ਇਹ ਦੇਖੋ ਇਹਦੀ ਮਜਮੂਈ ਤੌਰ ਤੇ ਜਿਹੜੀ ਇਹਦੀ ਹਾਲਤ ਹੈ ਉਹ ਬਿਲਕੁਲ ਖਸਤਾ ਹੋ ਚੁੱਕੀ ਹੈ। ਤੇ ਇਨਸਾਨ ਚੱਲ ਗਏ ਜਿਹੜੇ ਇੱਥੇ ਕਦੀ ਹੱਸਦੇ ਵਸਦੇ ਜ਼ਿੰਦਗੀ ਗੁਜ਼ਾਰੇ ਸਨ ਤੇ ਭਾਈਚਾਰੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਸਨ। 47 ਦੀ ਵੰਡ ਹੋਈ। 47 ਦੀ ਵੰਡ ਨੇ ਫਿਰ ਇਹਨਾਂ ਦੇ ਅੰਦਰ ਐਸੇ ਵਿਛੋੜੇ ਪਾਏ। ਮੁੜ ਕੇ ਇਹ ਕੁੰਡੇ ਤਾਲੇ ਲੱਗੇ ਰਹਿ ਗਏ ਤੇ ਉਹ ਇਹਨਾਂ ਘਰਾਂ 'ਚ ਰਹਿਣ ਵਾਲੇ ਉਹ ਜ਼ਿੰਦਗੀ 'ਚ ਉਹਨਾਂ ਮੁੜ ਕੇ ਫੇਰਾ ਨਹੀਂ ਪਾਇਆ। ਤੇ ਇਹ ਚੀਜ਼ਾਂ ਜਿਹੜੀਆਂ ਨੇ ਜੀ ਇਨਸਾਨ ਵਾਸਤੇ ਸਬਕ ਹੈ ਕਿ ਜਿਹੜਾ ਇੱਕ ਦਿਨ ਦੁਨੀਆ ਤੋਂ ਆਇਆ ਨਾ ਜੀ ਉਹਨੇ ਦੁਨੀਆ ਤੋਂ ਜਾਣਾ ਵੀ ਹੈ। ਤੇ ਦੂਸਰੀ ਚੀਜ਼ ਜਿਸ ਜਗ੍ਹਾ ਤੇ ਅੱਲਾਹ ਪਾਕ ਨੇ ਇਨਸਾਨ ਦਾ ਰਿਜ਼ਕ ਲਿਖਿਆ ਨਾ ਜੀ ਉਹਨੇ ਕਿਸੇ ਨਾ ਕਿਸੇ ਬਹਾਨੇ ਜਿਹੜਾ ਨਾ ਉਹ ਰਿਜ਼ਕ ਆਪਣਾ ਖਾਣਾ ਹੈ। ਉਹ ਖੁਆਹ ਪਾਰਟੀਸ਼ਨ ਦੇ ਲਿਹਾਜ਼ ਦੇ ਨਾਲ ਜਿਹੜਾ ਨਾ ਉਹ ਖਾਵੇ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉਹਨੂੰ ਹਿਜਰਤ ਕਰਨੀ ਪਵੇ। ਤੇ ਬਾਅਦ ਔਕਾਤ ਇਨਸਾਨ ਖੁਸ਼ੀ ਦੀ ਸ਼ਕਲ ਦੇ ਵਿੱਚ ਹਿਜਰਤ ਕਰਦਾ ਤੇ ਬਾਅਦ ਔਕਾਤ ਉਸ ਨੂੰ ਆਪਣੇ ਘਰ-ਬਾਰ ਜਿਹੜੇ ਉਹ ਮਜਬੂਰੀ ਦੀ ਹਾਲਤ 'ਚ ਛੱਡਣੇ ਪੈਂਦੇ ਨੇ। ਤੇ ਇਹ ਜਿਹੜੇ 47 ਦੀ ਵੰਡ 'ਚ ਜਿਹੜਾ ਨਾ ਇਹ ਘਰ ਇਹਨਾਂ ਛੱਡੇ ਜਿਹੜੇ ਨੇ ਮਜਬੂਰੀ ਨਾਲ। ਤੁਹਾਡਾ ਨਾਮ ਕੀ ਹੈ? ਆਪਣਾ ਨਾਮ ਦੱਸੋ, ਆਪਣੇ ਵਾਲਦ ਦਾ ਤਾਂ ਆਪਣਾ ਪਿੰਡ ਦੱਸੋ। ਮੇਰਾ ਨਾਮ ਅਮਜਦ ਬੱਟ। ਹਾਂ, ਅਸੀਂ
ਫਿਲਹਾਲ ਤਾਂ ਮੰਡਿਆਲੇ ਤੇ ਗਰੀ ਨੇ, ਪਹਿਲਾਂ ਅਸੀਂ ਇੱਥੇ ਹੀ ਰਹਿੰਦੇ ਆ ਇਸੇ ਪਿੰਡ ਹੀ। ਅੱਛਾ, ਹਾਂ, ਤੁਸੀਂ ਵੀ ਪਹਿਲੇ ਇਸੇ ਪਿੰਡ 'ਚ ਪਹਿਲਾਂ ਰਹਿੰਦੇ? ਇਸੇ ਪਿੰਡ ਹੀ ਰਹਿੰਦੇ ਸਾਂ। ਇਸ ਪਿੰਡ ਦਾ ਪੂਰਾ ਨਾਮ ਚੱਕ ਰਾਮਦਾਸ ਪੁਰਾਣਾ। ਚੱਕਰਮਦਾਸ ਪੁਰਾਣਾ। ਜਿਸ ਘਰ ਦੇ ਵਿੱਚ ਅਸੀਂ ਖੜੇ ਹਾਂ ਇਹਦਾ ਨਾਮ ਕੀ ਸੀ ਇਸ ਮਾਲਕ ਦਾ? ਤਾਰਾ ਸਿੰਘ। ਤਾਰਾ ਸਿੰਘ। ਇਹ ਤਾਰਾ ਸਿੰਘ ਮੇਰਾ ਖਿਆਲ ਹੈ ਵੱਡਾ ਜ਼ਿਮੀਂਦਾਰ ਸ਼ਾਇਦ ਹੋਵੇ। ਬੜਾ ਵੱਡਾ ਜ਼ਿਮੀਂਦਾਰ ਸੀ। ਇਹਦੇ ਬਾਰੇ ਕੀ ਦੱਸਦੇ, ਕਿਸ ਤਰ੍ਹਾਂ ਦਾ ਸੀ? ਬਹੁਤ ਅੱਛਾ ਸੀ। ਕਿਸ ਲਿਹਾਜ਼ ਨਾਲ? ਬਸ ਆਪਣਾ ਪਿਆਰ ਮੁਹੱਬਤ ਵਾਲਾ ਬੰਦਾ ਸੀ, ਕਿਸੇ ਨਾਲ ਕੋਈ ਲੜਾਈ ਨਹੀਂ ਸੀ, ਝਗੜਾ ਨਹੀਂ ਸੀ, ਸ਼ਰੀਫ ਆਦਮੀ ਸੀ। ਵਾਈ ਬੀਜੀ ਆਪਣੀ ਕਰਦਾ ਸੀ, ਜ਼ਮੀਨ ਭਾਂਡਾ ਸੀ ਉਹਦਾ। ਮੁਸਲਮਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਮੇਲ ਵਰਤਣਾ? ਬੜਾ ਅੱਛਾ ਉਹਦਾ ਵਰਤਾਓ ਸੀ। ਦੁੱਖ ਸੁੱਖ 'ਚ ਸ਼ਾਮਲ ਹੁੰਦਾ ਸੀ? ਸ਼ਾਮਲ ਸੀ, ਕਿਸੇ ਦੀ ਖੁਸ਼ੀ ਗਮੀ ਸ਼ਾਮਲ ਸੀ। 47 ਦੀ ਜਿਸ ਟਾਈਮ ਵੰਡ ਹੋਈ ਤੁਹਾਡੇ ਪਿੰਡ ਤੇ ਹਮਲਾ ਤਾਂ ਨਹੀਂ ਹੋਇਆ? ਨਹੀਂ, ਆਪਣੀ ਖੁਸ਼ੀ ਨਾਲ, ਸਕੂਨ ਨਾਲ, ਆਰਾਮ ਨਾਲ ਚੱਲ ਗਏ? ਰਮਾਨ ਨਾਲ ਗਿਆ। ਮੁੜ ਕੇ ਫਿਰ ਇਹ ਪਿੰਡ ਵਾਲੇ ਜਿਹੜੇ ਵਾਸੀ ਨੇ ਉਹਨਾਂ ਨੇ ਆਪਣਾ ਪਿੰਡ ਦੇਖਿਆ? ਪਿੰਡ 'ਚ ਵਸਣ ਵਾਲੇ ਇਹ ਤਾਰਾ ਸਿੰਘ ਜਾਂ ਹੋਰ ਜਿਹੜੇ ਇੱਥੇ ਸਰਦਾਰਾਂ ਦੇ ਘਰ ਸਨ ਸਿੱਖਾਂ ਦੇ, ਹਾਂਜੀ, ਉਹ ਮੁੜ ਕੇ ਕੋਈ ਪਰਤਿਆ ਆਪਣਾ ਪਿੰਡ ਨਹੀਂ, ਵੇਖ? ਇੱਥੇ ਤਾਂ ਕੋਈ ਵੀ ਆਇਆ। ਕੋਈ ਨਹੀਂ ਹਜੇ ਕਿਸੇ ਨੇ ਕੋਈ ਵੀ ਦੇਖਿਆ। ਲਓ ਜੀ, ਤਾਰਾ ਸਿੰਘ ਸਾਹਿਬ ਦੇਖੋ, ਇਹ ਤੁਹਾਡੇ ਮਾਮਲਾ ਸਨ ਜਿਹੜੇ ਇਹਨਾਂ ਭਾਈ ਉਹਨਾਂ ਨੇ ਦੱਸੇ ਨੇ। ਤੇ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ ਕਿ ਇਨਸਾਨ ਜਿੱਥੇ ਰਵੇ ਅੱਛੀਆਂ ਯਾਦਾਂ ਛੋੜ ਕੇ ਜਾਏ, ਤੇ ਜਿਹੜੀਆਂ ਅੱਛੀਆਂ ਯਾਦਾਂ ਨੇ ਉਹ ਹੀ ਇਨਸਾਨ ਦੀ ਨਿਜਾਤ ਦਾ ਜ਼ਰੀਆ ਨੇ ਦੁਨੀਆ ਤੇ ਆਖਿਰ 'ਚ ਕਾਮਯਾਬੀ ਦਾ ਜਿਹੜਾ ਨਾ ਜ਼ਰੀਆ ਵੀ ਉਹੀ ਨੇ। ਤੇ ਦੁਆਵਾਂ ਨੇ ਤੁਹਾਡੇ ਵਾਸਤੇ। ਖੁਸ਼ ਰਹੋ ਜਿੱਥੇ ਵੀ ਹੋ, ਆਬਾਦ ਰਹੋ। ਸ਼ਾਇਦ ਤੁਸੀਂ ਦੁਨੀਆ ਤੋਂ ਚਲ ਗਏ ਹੋ, ਅਗਰ ਤੁਹਾਡੇ ਬੱਚੇ ਨੇ ਖੁਸ਼ ਰਹਿਣ, ਆਬਾਦ ਰਹਿਣ। ਤੇ ਇਹ ਤੁਹਾਡਾ ਪਿੰਡ ਚੱਕ ਰਾਮਦਾਸ ਪੁਰਾਣਾ, ਤੇ ਇਹ ਤੁਹਾਡਾ ਘਰ ਜਿਹੜਾ ਹੁਣ ਜਿਹੜਾ ਨਾ ਖਸਤਾ ਹਾਲੀ ਹੋਣ ਦੀ ਵਜ੍ਹਾ ਤੋਂ ਇਹ ਗਿਰਾਇਆ ਜਾ ਰਿਹਾ ਹਾਂਜੀ। ਤੇ ਮੈਂ ਕਾਫੀ ਸਾਰਾ ਸਫ਼ਰ ਕਰਕੇ ਤੇ ਇਸ ਜਿਹੜਾ ਨਾ ਤਕਰੀਬਨ 50 ਕਿਲੋਮੀਟਰ ਦਾ ਬਣ ਜਾਂਦਾ ਸਫ਼ਰ, ਤੇ ਉਹ ਸਫ਼ਰ ਕਰਕੇ ਤੁਹਾਡਾ ਪਿੰਡ ਦਿਖਾਉਣ ਵਾਸਤੇ ਹਾਜ਼ਰ ਹੋਇਆ। ਤੇ ਉਮੀਦ ਹੈ ਤੁਸੀਂ ਜਿਹੜਾ ਨਾ ਇਸ ਆਪਣੇ ਪਿੰਡ ਨੂੰ ਯਾਦ ਕਰਦੇ ਹੋਵੋਗੇ। ਤੇ ਅਗਰ ਟਾਈਮ ਲੱਗੇ ਆਪਣੇ ਪਿੰਡ ਦਾ ਵਿਜ਼ਿਟ ਕਰ ਲਿਓ। ਬਟ ਸਾਹਿਬ, ਅਗਰ ਇਹ ਸਰਦਾਰ ਹੁਣੀ ਇਹਨਾਂ ਦੇ ਬੱਚੇ ਆਪਣਾ ਪਿੰਡ ਦੇਖਣਾ ਚਾਹਣ, ਕਿਉਂ ਨਹੀਂ ਜੀ, ਜਦੋਂ ਮਰਜ਼ੀ ਆਉਣ ਆਣ ਕੇ। ਪੈਗਾਮ ਦੇ ਦਿਓ ਆਪਣੇ ਪਿੰਡ ਵਾਲਿਆਂ ਨੂੰ। ਇਹ ਪਿੰਡ ਵਾਲਿਆਂ ਕਿਉਂ ਨੂੰ ਨਹੀਂ ਜੀ, ਜਦੋਂ ਮਰਜ਼ੀ ਆਉਣ ਆਣ ਕੇ ਵੇਖਣ, ਆਪਣਾ ਘਰ ਬਾਹਰ ਵੇਖਣ। ਸੌ ਬਿਸਮਿਲ੍ਲਾ, ਕਿਉਂ ਨਹੀਂ। ਗੁਰਦੁਆਰਾ ਹੈ ਇੱਥੇ ਕੋਈ? ਨਹੀਂ, ਗੁਰਦੁਆਰਾ ਇੱਥੇ ਗੁਰਦੁਆਰਾ ਕੋਈ ਨਾ ਕੋਈ। ਇਮਨਾਬਾਦ। ਤੇ ਇੱਥੇ ਕੋਈ ਮੜੀਆਂ ਛੜੀਆਂ ਕਿਹੜੀ ਸਾਈਡ ਤੋਂ ਹੁੰਦੀਆਂ ਸਨ? ਵੱਡੇ ਦੱਸਦੇ ਨਹੀਂ ਯਾਦ? ਨਹੀਂ ਕੋਈ ਯਾਰ। ਅੱਛਾ ਅੱਛਾ, ਚਲੋ ਜੀ। ਬਹਰਲ ਜਿਹੜੇ ਚੱਕ ਰਾਮਦਾਸ ਪੁਰਾਣੇ ਤੋਂ ਗਏ ਨੇ ਸਰਦਾਰ ਵੀ, ਉਹਨਾਂ ਅੱਗੇ ਰਿਕੁਐਸਟ ਹੈ ਕਿ ਅਗਰ ਤੁਹਾਨੂੰ ਮਜ਼ੀਦ ਕੁਛ ਮਾਲੂਮਾਤ ਚਾਹੀਦੀਆਂ ਨੇ, ਆਪਣਾ ਪਿੰਡ ਦੇਖਣਾ ਚਾਹੁੰਦੇ ਹੋ, ਤਾਂ ਭਾਈ ਉਹਨਾਂ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਆਪਣਾ ਨੰਬਰ ਦੱਸ ਦੇਣਾ ਜੀ। 0308 64 92 903। ਫੇਰ ਬੋਲ ਦਿਓ। WhatsApp ਨੰਬਰ तुम्हें दाद दे अपना नंबर। WhatsApp ਨੰਬਰ ਜੇ ਤੇ ਚੱਲਦੀ। ਅੱਛਾ ਚਲੋ, ਉਹਦਾ ਨਹੀਂ ਮੈਨੂੰ ਪਤਾ, ਮੇਰਾ ਨੰਬਰ ਇਹ ਚੱਲਦਾ ਹੈ। ਇੱਧਰ ਸਾਹਮਣੇ ਖਲੋ ਆਪਣੇ ਚਾਚੇ ਦੇ, ਇੱਧਰ ਸਾਹਮਣੇ ਤੁਸੀਂ ਵੀ ਖਲੋ ਜਾਓ ਨਾ। ਹਾਂਜੀ, ਆਪਣਾ WhatsApp ਨੰਬਰ ਦੱਸੋ, ਆਪਣਾ ਨਾਮ ਦੱਸੋ। मेरा नाम जासम शाह। ਕਾਸਿਮ ਸ਼ਾਹ। ਤੁਸੀਂ ਇਸ ਘਰ 'ਚ ਰਹਿੰਦੇ ਹੋ? मेरा नाम नहीं सर। ਇਹ ਕਿਹਦਾ ਘਰ ਹੈ? इतने अल्ताफ शाह नाम है। ਅਲਤਾਫ ਸ਼ਾਹ ਦਾ। ਇਹ ਵੀ ਸ਼ਾਮਾਂ ਦਾ ਘਰ ਹੈ ਜੀ। ਇਹ ਕਾਸਿਮ ਸ਼ਾਹ ਨਾਲ ਦਾ ਘਰ ਹੈ। ਤੇ ਬੱਚੇ ਇਹ ਤੁਸੀਂ ਆਪਣਾ ਨੰਬਰ ਦੱਸ ਦਿਓ WhatsApp ਜਿਹੜਾ ਹੈ। 0348 60 44 812। 0300 48 0348 60 44 60 44 812। 812 WhatsApp ਬਣਿਆ ਜੀ। ਆ ਬੱਚੇ ਦੇ ਨਾਲ ਰਾਬਤਾ ਕਰ ਲਓ ਸਰਦਾਰ ਜੀ। ਤੇ ਆਪਣਾ ਪਿੰਡ ਵੇਖਣਾ ਹੋਵੇ ਤੇ ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਤੁਹਾਨੂੰ ਤੁਹਾਡਾ ਪਿੰਡ ਜਿਹੜੀਆਂ ਤੁਹਾਡੀ ਜ਼ਿੰਦਗੀ ਨਾਲ ਵਬਸਤਾ ਚੀਜ਼ਾਂ ਨੇ ਉਹ ਤੁਸੀਂ ਇਹਨਾਂ ਨਾਲ ਰਾਬਤਾ ਕਰਕੇ ਦੇਖ ਸਕਦੇ। ਅਗਰ ਤੁਸੀਂ ਪਿੰਡ ਆਪਣੇ ਆਉਣਾ ਚਾਹੁੰਦੇ ਤੇ ਇਹਨਾਂ ਨਾਲ ਰਾਬਤਾ ਕਰ ਲਿਓ। ਇਹ ਤੁਹਾਨੂੰ ਆਪਣੇ ਕਿਸੇ ਬਜ਼ੁਰਗ ਨਾਲ ਮਿਲਾ ਦੇਣਗੇ, ਤੁਹਾਡਾ ਪਿੰਡ ਜਿਹੜਾ ਤੁਹਾਨੂੰ ਦਿਖਾ ਦੇਣਗੇ। ਤੇ ਇਹਨਾਂ ਅਲਫਾਜ਼ ਨੇ ਇਜਾਜ਼ਤ ਚਾਹੁੰਦੇ। ਅੱਲਾ ਹਾਫਿਜ਼।